ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹਾਈਵੇ 10 ਜੋ ਲਾਸ ਐਂਜਲਸ ਦੇ ਵਿੱਚ ਹੈਗਾ ਆ, ਸਭ ਤੋਂ ਬਿਜ਼ੀਐਸਟ ਹਾਈਵੇ ਆ। ਕੁਛ ਦਿਨਾਂ ਤੋਂ ਸ਼ਟਡਾਊਨ ਆ, ਜਿੱਥੋਂ 3 ਲੱਖ ਕਾਰ ਹਰ ਰੋਜ਼ ਲੰਘਦੀ ਸੀ। ਸੋ ਉਹ ਏਰੀਆ ਜਿਹੜਾ ਐਲਏ ਦਾ ਬਹੁਤ ਹੀ ਇਸ ਟਾਈਮ ਟ੍ਰੈਫਿਕ ਵਾਈਜ਼ ਮੈਸ ਬਣਿਆ ਹੋਇਆ ਹੈਗਾ। ਸੋ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਆ ਵੀ ਉਸ ਹਾਈਵੇ ਦਾ ਕੁਛ ਹਿੱਸਾ ਜਿਹੜਾ ਆ ਉਸ ਨੂੰ ਡੈਮੋਲਿਸ਼ ਕੀਤਾ ਜਾਊਗਾ ਤੇ ਦੁਬਾਰਾ ਕੀ ਬਣਾਇਆ ਜਾਊਗਾ। ਤੇ ਹੋ ਸਕਦਾ ਕਹਿੰਦੇ ਵੀ 3 ਤੋਂ 5 ਹਫ਼ਤੇ ਦੇ ਵਿੱਚ ਦੁਬਾਰਾ ਕੀ ਖੁੱਲ ਜਾਵੇ, ਕਿਉਂਕਿ ਕਹਿੰਦੇ ਵੀ 5 ਲੇਨਾਂ ਵਿੱਚੋਂ ਘੱਟੋ ਘੱਟ 4 ਲੇਨਸ ਜੋ ਆ ਉਹ ਖੋਲੀਆਂ ਜਾ ਸਕਦੀਆਂ ਹੈਗੀਆਂ ਆ। ਸੈਕੰਡ ਵਰਕਡੇ ਆ ਵਿਦਆਊਟ ਯੂਜ਼ ਆਫ ਮੇਜਰ ਸੈਕਸ਼ਨ ਜੋ ਹਾਈਵੇ 10 ਹੈਗਾ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ। ਤੇ ਜੋ ਲੋਕ ਕੰਮ ਕਰਦੇ ਆ, ਸਕੂਲੇ ਜਾਂਦੇ ਆ, ਸਾਰਾ ਕੁਝ ਖਾਸ ਕਰਕੇ ਜਿਹੜੇ ਟਰੱਕਰਸ ਆ ਉਹਨਾਂ ਦੇ ਲਈ ਬੜੀ ਵੱਡੀ ਜਿਹੜੀ ਪ੍ਰੋਬਲਮ ਬਣੀ ਹੋਈ ਹੈਗੀ ਆ। ਡਰਾਈਵਰਸ ਦੇ ਲਈ ਤਾਂ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਨਾਈਟ ਮੇਅਰ ਬਣਿਆ ਹੋਇਆ ਹੈਗਾ। ਜੀ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਉਹ ਕਹਿੰਦੇ ਵੀ ਸ਼ਾਇਦ ਢਾਉਣ ਦੀ ਲੋੜ ਨਾ ਹੀ ਜਿਹੜੀ ਉਹ ਪਵੇ ਤੇ ਕੁਝ ਹਫ਼ਤਿਆਂ ਦੇ ਵਿੱਚ ਚਾਲੂ ਜਿਹੜਾ ਹੋ ਸਕਦਾ ਆ। 90 ਤੋਂ 100 ਜਿਹੜੇ ਪਿੱਲਰ ਆ ਇਹ ਅੱਗ ਦੇ ਕਰਕੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਆ। ਇੰਜੀਨੀਅਰਸ ਕਹਿੰਦੇ ਵੀ ਉਸ ਕੰਕਰੀਟ ਦੀ ਤੇ ਰੀਬਾਰ ਜਿਹੜਾ ਸਰੀਆ ਆ ਤੇ ਸੀਮੈਂਟ ਆ ਉਸ ਦੀ ਹੁਣ ਜਾਂਚ ਕਰ ਰਹੇ ਆ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਨੁਕਸਾਨ ਪਹੁੰਚਿਆ ਆ। ਇਸ ਅੱਗ ਦੇ ਪਿੱਛੇ ਆਰਸਨ ਜਾਣਬੁੱਝ ਕੇ ਅੱਗ ਲਾਈ ਗਈ ਦੱਸੀ ਜਾ ਰਹੀ ਹੈ। ਇਹ ਕਿੰਨੇ ਲਾਈ ਆ ਉਹ ਅਜੇ ਜਾਂਚ ਦਾ ਵਿਸ਼ਾ ਚੱਲ ਰਿਹਾ ਆ। ਕਈਆਂ ਨੇ ਜਿਹੜੀ ਲਾਗੇ ਹੋਮਲੈਸ ਇਨਕੈਂਪਮੈਂਟ ਆ ਉਸ ਵੱਲ ਨੂੰ ਇਸ਼ਾਰਾ ਕੀਤਾ ਸੀ। ਉਸ ਉੱਤੇ ਜਿਹੜੀ ਐਲਏ ਦੀ ਜਿਹੜੀ ਮੇਅਰ ਕੈਰਨ ਬਾਸ ਆ ਉਹਨੇ ਕਿਹਾ ਵੀ ਅਜੇ ਸਾਡੇ ਕੋਲ ਕੋਈ ਵੀ ਅਜਿਹਾ ਪ੍ਰੂਫ ਨਹੀਂ ਵੀ ਆਪਾਂ ਇਹ ਕਹੀਏ ਵੀ ਇਹ ਅੱਗ ਉੱਥੋਂ ਇੱਥੇ ਤੱਕ ਜਿਹੜੀ ਉਹ ਪਹੁੰਚੀ ਹੈਗੀ ਆ। ਲੋਕਾਂ ਦਾ ਬਹੁਤ ਬੁਰਾ ਹਾਲ ਆ ਜਿੱਦਾਂ ਤੁਸੀਂ ਦੱਸਿਆ ਟ੍ਰੈਫਿਕ ਦੇ ਕਰਕੇ। ਜਿਨ੍ਹਾਂ ਨੇ ਇਹ ਟ੍ਰੈਫਿਕ ਪਾਰ ਕਰਕੇ ਜਾਂ ਇਹ ਏਰੀਆ ਪਾਰ ਕਰਕੇ ਜਾਣਾ ਹੁੰਦਾ ਸੀ, ਜਿਹਨੂੰ 1 ਘੰਟਾ ਲੱਗ ਰਿਹਾ ਸੀ, ਉਸ ਨੂੰ 1.5 ਜਾਂ ਪੌਣੇ 2 ਘੰਟੇ ਹੁਣ ਐਕਸਟਰਾ ਜਿਹੜੇ ਉਹ ਵਿੱਚ ਲੱਗ ਰਹੇ ਆ। ਕਈ ਕਹਿੰਦੇ ਵੀ ਬੱਸਾਂ ਜਿਹੜੀਆਂ ਆ ਉਹਦੇ ਵਿੱਚ ਜਾ ਸਕਦੇ ਆ, ਕਹਿੰਦੇ ਵੀ ਬੱਸਾਂ ਵੀ ਪਰ ਉਸੇ ਹੀ ਟ੍ਰੈਫਿਕ ਦੇ ਵਿੱਚ ਫਸੀਆਂ ਆ। ਕੰਮਿਊਟਰ ਬੱਸਾਂ ਨੂੰ ਵੀ ਉਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਖਾਸ ਕਰਕੇ ਜਿਹੜੇ ਇਰਦ ਗਿਰਦ ਦੇ ਸਕੂਲ ਵਾਲੇ ਮਾਪੇ ਆ ਜਿਨ੍ਹਾਂ ਬੱਚਿਆਂ ਨੂੰ ਉਹਨਾਂ ਨੇ ਸਕੂਲ ਛੱਡਣਾ ਹੁੰਦਾ ਆ, ਉਹਨਾਂ ਨੂੰ ਹੁਣ ਸਕੂਲ ਛੱਡਣ ਜਾਣ ਦੇ ਲਈ ਇਸ ਟ੍ਰੈਫਿਕ ਦੇ ਕਰਕੇ, ਕਿਉਂਕਿ ਡੀਟੂਅਰ ਹੋਇਆ ਆ ਉਹਦੇ ਕਰਕੇ 40-40 ਮਿੰਟ ਜਿਹੜੇ ਉਹ ਲੱਗ ਰਹੇ ਨੇ। ਸੋ ਸਥਿਤੀ ਕਾਫੀ ਜ਼ਿਆਦਾ ਮਾੜੀ ਇਸ ਟਾਈਮ ਬਣੀ ਪਈ ਆ। ਕੈਲੀਫੋਰਨੀਆ ਦੇ ਵਿੱਚ ਇਹ ਬਹੁਤ ਮੇਜਰ ਆਰਟਰੀ ਜਿੱਦਾਂ ਕਹਿ ਸਕਦੇ ਆ ਵੀ ਖੂਨ ਦੀ ਇੱਕ ਮੋਟੀ ਨਸ ਹੁੰਦੀ ਆ ਨਾ ਵੀ ਸਾਰੇ ਪਾਸੇ ਸਰੀਰ ਨੂੰ ਖੂਨ ਪਹੁੰਚਾਉਣ ਵਾਲੀ ਆ, ਉਹਦਾ ਇੱਕ ਹਿੱਸਾ ਹੁਣ ਸਮਝ ਲਓ ਵੀ ਜਿੱਦਾਂ ਬੰਦ ਹੋ ਗਿਆ ਹੋਵੇ। ਤਾਂ ਉਹ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਆ। ਆਲੇ ਦੁਆਲੇ ਵਾਲੇ ਜਿਹੜੇ ਬਿਜ਼ਨਸ ਵਾਲੇ ਵੀ ਇਹ ਸ਼ਿਕਾਇਤ ਕਰ ਰਹੇ ਸੀਗੇ ਵੀ ਹੁਣ ਕਈ ਲੋਕਾਂ ਨੇ ਸਾਡੇ ਬਿਜ਼ਨਸ ਤੇ ਆਉਣਾ ਨਹੀਂ, ਕਿਉਂਕਿ ਉਹਨਾਂ ਨੂੰ ਵਕਤ ਬਹੁਤ ਜ਼ਿਆਦਾ ਜਿਹੜਾ ਆ ਉਹ ਲੱਗੇਗਾ। ਹੈਗਾ ਇਹ ਮੀਲ ਤੋਂ ਘੱਟ ਦਾ ਇਲਾਕਾ ਜਿਹਦੇ ਵਿੱਚ ਅੱਗ ਨੇ ਨੁਕਸਾਨ ਜਿਹੜਾ ਉਹ ਪਹੁੰਚਾਇਆ ਆ, ਪਰ ਅੱਗ ਨੇ ਦੇਖੋ ਵੀ ਕਿੰਨਾ ਜ਼ਿਆਦਾ ਭਿਆਨਕ ਮੰਜ਼ਰ ਜਿਹੜਾ ਉਹ ਖੜੇ ਕਰ ਦਿੱਤਾ ਹੈ। ਗਵਰਨਰ ਨਿਊਸਮ ਦੇ ਕਹਿਣ ਮੁਤਾਬਕ 3 ਤੋਂ 5 ਹਫ਼ਤਿਆਂ ਤੱਕ ਕੁਝ ਲੇਨਸ ਚਾਲੂ ਕਰਨ ਦੀਆਂ ਇਹਨਾਂ ਦੀਆਂ ਕਿਆਸ ਰਹੀਆਂ ਨੇ। ਇਹ ਉਮੀਦ ਜਿਹੜੀ ਉਹ ਕਰ ਰਹੇ ਆ, ਪਰ ਅਜੇ ਵੀ ਅਰਾਊਂਡ ਦਾ ਕਲੌਕ ਕੰਮ ਜਿਹੜਾ ਆ ਉਹ ਚੱਲ ਰਿਹਾ ਆ। ਇਸ ਦੇ ਵਿੱਚ ਰੋਜ਼ਾਨਾ ਹੀ ਕੁਛ ਨਾ ਕੁਛ ਜਿਹੜਾ ਹਰਜੋਤ ਸਿੰਘ ਜੀ ਅਪਡੇਟ ਆ ਉਹ ਆ ਰਹੀ ਆ। 1 ਮਾਈਲ ਲੌਂਗ ਕਲੋਜ਼ਰ ਹੈਗਾ ਆ, ਬੰਦ ਹੋਇਆ ਆ ਐਲਾਮੀਡਾ ਸਟਰੀਟ ਤੋਂ ਈਸਟ ਲਾਸ ਐਂਜਲਸ ਇੰਟਰਚੇਂਜ। ਇਹਦੇ ਦਰਮਿਆਨ ਇਹ ਫਰੀਵੇ 10 ਹਾਈਵੇ 10 ਜਿਹੜਾ ਆ ਉਹ ਬੰਦ ਹੋਇਆ ਪਿਆ ਆ। ਇਹਦੇ ਜਿਹੜੇ ਰਿਪਲ ਇਫੈਕਟ ਆ ਜਿਹੜੀਆਂ ਸਰਫੇਸ ਸਟਰੀਟਸ ਆ ਉਹਨਾਂ ਉੱਤੇ ਪੈ ਰਿਹਾ ਆ। ਹੁਣ ਮੀਂਹ ਦੇ ਦਿਨ ਆਉਣੇ ਆ ਹਰਜੋਤ ਸਿੰਘ ਜੀ, ਆਉਣ ਵਾਲੇ ਸਮੇਂ 'ਚ ਸਟਰੀਟਸ ਇੰਨੇ ਜ਼ਿਆਦਾ ਟ੍ਰੈਫਿਕ ਦੇ ਲਈ ਤਿਆਰ ਨਹੀਂ ਹੁੰਦੀਆਂ, ਸੋ ਰੋਡ ਵੀ ਟੁੱਟਣਗੀਆਂ, ਹੋਰ ਵੀ ਜ਼ਿਆਦਾ ਟ੍ਰੈਫਿਕ ਜਿਹੜਾ ਉਹ ਵਧੇਗਾ। CHP ਦੇ ਲਈ ਤੇ ਉੱਥੇ ਦੇ ਪ੍ਰਸ਼ਾਸਨ ਦੇ ਲਈ ਖਾਸੀ ਜ਼ਿਆਦਾ ਸਿਰਦਰਦੀ ਜਿਹੜੀ ਆ ਇਹ ਅੱਗ ਦੇ ਕਰਕੇ ਨੁਕਸਾਨ ਜੋ ਪਹੁੰਚਿਆ ਫਰੀਵੇ ਨੂੰ ਉਹ ਬਣ ਚੁੱਕੀ ਹੈਗੀ ਆ। ਸੋ ਹੁਣ ਕਈ ਲੋਕ ਹੁਣ ਇਹ ਵੀ ਸਵਾਲ ਕਰ ਰਹੇ ਵੀ ਭਾਈ ਤੁਸੀਂ ਫਰੀਵੇ ਦੇ ਥੱਲੇ ਅਜਿਹੀਆਂ ਚੀਜ਼ਾਂ ਰੱਖੀਆਂ ਹੀ ਕਿਉਂ ਆ ਜਿੱਥੇ ਅੱਗ ਲੱਗ ਜਾਵੇ ਤੇ ਉਸ ਤੋਂ ਬਾਅਦ 'ਚ ਇਸ ਨੂੰ ਇਹ ਨੁਕਸਾਨ ਜਿਹੜਾ ਆ ਉਹ ਹੋ ਜਾਵੇ। ਆਲੇ ਦੁਆਲੇ ਡੈਂਸਲੀ ਪਾਪੂਲੇਟਿਡ ਇਲਾਕਾ ਆ। 100 ਕਾਲਮ ਇਹ 1 ਮੀਲ ਦੇ ਇਲਾਕੇ ਦੇ ਵਿੱਚ ਇਸ ਫਰੀਵੇ ਦੇ ਜਿਹੜਾ ਬੰਦ ਹੋਇਆ ਆ ਉਸ ਵਿੱਚ ਕੀਤੇ ਜਾ ਰਹੇ ਆ। ਕਹਿੰਦੇ ਵੀ ਬਰੇਸਿੰਗ ਰੈਟਰੋਫਿਟਿੰਗ ਜਿਹੜੀ ਆ ਉਹ ਹੁਣ ਕੀਤੀ ਜਾਊਗੀ ਤਾਂ ਜੋ ਅਧਿਕਾਰੀ ਇਸ ਫਰੀਵੇ ਨੂੰ
ਜਿਹੜੀ ਆ ਪੂਰੀ ਡੈਮੋਲੇਸ਼ਨ ਤੇ ਰਿਪੇਅਰ ਹੋਣ ਤੋਂ ਪਹਿਲਾਂ ਉਸ ਨੂੰ ਇੱਕ ਵਾਰੀ ਜਿਹੜਾ ਉਹ ਚਾਲੂ ਕਰ ਸਕਣ। ਤੇ ਹੁਣ ਸਿਰ ਖੁਰਕਰੇ ਹੋਣੇ ਆ ਵੀ ਭਾਈ ਕਿਸ ਪਾਸੇ ਵੱਲ ਨੂੰ ਹੁਣ ਟ੍ਰੈਫਿਕ ਡਾਇਵਰਟ ਕਰਕੇ ਡੀਟੂਰ ਕਰਕੇ ਉੱਥੇ ਲੋਕਾਂ ਨੂੰ ਸੁੱਖ ਦਾ ਸਾਹ ਦਵਾਈਏ। ਸਿਟੀ ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜੇ ਲਾਸ ਐਂਜਲਸ ਦੇ ਰਹਿਣ ਵਾਲੇ ਲੋਕ ਆ ਉਹ ਪਬਲਿਕ ਟਰਾਂਸਪੋਰਟੇਸ਼ਨ ਨੂੰ ਯੂਜ਼ ਕਰਨ। ਲਾਸ ਐਂਜਲਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ ਵੀ ਉਹ ਜੋ ਕਿਰਾਇਆ ਆ ਉਹ ਟੈਂਪਰੇਰੀਲੀ ਉਹਨੂੰ ਐਲੀਮੀਨੇਟ ਕਰਨ ਜਾ ਰਹੇ, ਉਹ ਚਾਰਜ ਨਹੀਂ ਕਰਨਗੇ ਡੈਸ਼ ਜਾਂ ਕੰਮਿਊਟਰ ਐਕਸਪ੍ਰੈਸ ਲਾਈਨਸ ਦੇ ਉੱਤੇ, ਤਾਂ ਕਿ ਜਿਹੜਾ ਟ੍ਰੈਫਿਕ ਆ ਉਹਦੇ ਤੇ ਕੰਟਰੋਲ ਕੀਤਾ ਜਾ ਸਕੇ। ਲਾਸ ਐਂਜਲਸ ਦੀ ਟਰਾਂਸਪੋਰਟੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ ਆ ਕਿ ਹਾਈਵੇ 10 ਜੋ ਲੋਕ ਵਰਤਦੇ ਸੀ ਉਹਨਾਂ ਨੂੰ ਇਸ ਦੀ ਜਗ੍ਹਾ ਤੇ ਹਾਈਵੇ 65 ਤੇ 101 ਯੂਜ਼ ਕਰਨਾ ਚਾਹੀਦਾ ਹੈ। ਜੀ ਜੀ ਜੀ